ਅੱਜ ਮੰਗਲਵਾਰ ਆ ਤੇ ਜੂਨ 2 ਆ ਤੇ ਅੱਜ ਬਿਗ ਪ੍ਰਾਇਮਰੀ ਡੇ ਹੈਗਾ। ਕਈ ਸਟੇਟਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵੀ ਅੱਜ ਵੋਟਾਂ ਪੈਣੀਆਂ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਨ੍ਹਾਂ ਨੇ ਹਜੇ ਤੱਕ ਵੋਟ ਨਹੀਂ ਪਾਈ, ਤੁਹਾਡੇ ਘਰਾਂ ਦੇ ਵਿੱਚ ਬੈਲਟ ਆ ਚੁੱਕੇ ਆ ਤੇ ਤੁਸੀਂ ਵੋਟ ਜ਼ਰੂਰ ਪਾਓ। ਇਹ ਤੁਹਾਡਾ ਹੱਕ ਆ ਤੇ ਮੁੜ ਕੇ ਫਿਰ ਕੰਪਲੇਨ ਕਰਨ ਦਾ ਜਿਹੜਾ ਵੀ ਨਹੀਂ, ਤੁਹਾਡੇ ਕੋਲ ਹੱਕ ਨਹੀਂ ਰਹਿ ਜਾਂਦਾ। ਨਹੀਂ 6 ਕੰਪਲੇਨ ਤਾਂ ਸਟੇਟਾਂ ਦੱਸੋ ਜੀ, ਮੈਂ ਕਹਿੰਦਾ ਫਿਰ ਵੀ ਕਰ ਸਕਦੇ, ਟੈਕਸ ਤਾਂ ਆਪਾਂ ਫਿਰ ਵੀ ਦਿੰਦੇ ਹੀ ਆ ਸਾਰੇ ਜਾਣੇ। ਜੀ, ਪਰ ਇਹ ਵੀ ਇਹ ਮੌਕਾ ਪਰ ਇਹ ਹੁੰਦਾ ਆ ਵੀ ਕੰਪਲੇਨ ਦੂਰ ਕਰਾ ਸਕਦੇ ਆ ਵੀ ਇਹ ਸਾਰੀ ਚੀਜ਼ ਦੇ ਵਿੱਚ। ਸੋ 6 ਸਟੇਟਾਂ ਕੈਲੀਫੋਰਨੀਆ, ਆਇਓਵਾ, ਮੋਂਟਾਨਾ, ਨਿਊ ਜਰਸੀ, ਸਾਊਥ ਡਕੋਟਾ ਤੇ ਨਿਊ ਮੈਕਸੀਕੋ, ਇੱਥੇ ਅੱਜ ਇਲੈਕਸ਼ਨ ਹੋਣ ਜਾ ਰਹੀ ਆ। ਕੈਲੀਫੋਰਨੀਆ ਤੇ ਆਇਓਵਾ ਦੇ ਵਿੱਚ ਗਵਰਨਰ ਦੀ ਜਿਹੜੀ ਇਲੈਕਸ਼ਨ ਹੋਣੀ ਆ, ਕਾਫੀ ਹੌਟ ਜਿਹੜੀ ਚੱਲ ਰਹੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਪ੍ਰਾਇਮਰੀ ਸਿਸਟਮ ਬੜਾ ਯੂਨੀਕ ਆ। ਇਹਦੇ ਚ ਕੀ ਆ ਵੀ ਜਿਹੜੇ ਵੀ ਦੋ ਕੈਂਡੀਡੇਟ, ਨੋ ਮੈਟਰ ਚਾਹੇ ਉਹ ਰਿਪਬਲਿਕਨ ਆ ਜਾਂ ਡੈਮੋਕ੍ਰੇਟ ਆ, ਜੋ ਵੀ ਜਿਹੜੇ ਹਾਈਐਸਟ ਵੋਟ ਗੈਟਰ ਹੋਊਗੇ ਜਾਂ ਉਹ ਕਹਾਂ ਜਾ ਕੇ ਫਿਰ ਨਵੰਬਰ ਦੇ ਵਿੱਚ ਉਹਨਾਂ ਦੀ ਜਿਹੜੀ ਫਾਈਟ ਹੋਊਗੀ। ਕੈਲੀਫੋਰਨੀਆ ਦੇ ਗਵਰਨਰ ਗੈਬੋ ਨਿਊਸਮ ਦੀ ਟਰਮ ਆਲਰੇਡੀ ਲਿਮਿਟ ਹੋ ਚੁੱਕੀ ਆ ਤੇ ਉਹਦੀ ਜਗ੍ਹਾ ਦੇ ਉੱਤੇ 5 ਜਿਹੜੇ ਨਵੇਂ ਡੈਮੋਕ੍ਰੇਟ ਜਿਹੜੇ ਲੀਨਿੰਗ ਕਾਂਗਰੈਸ਼ਨਲ ਡਿਸਟ੍ਰਿਕਟਸ ਹੈਗੇ ਆ, ਉਹਨਾਂ ਦੇ ਵਿੱਚ ਵੀ ਵੋਟ ਹੋਣੀ ਹੈਗੀ ਆ। ਆਇਓਵਾ ਦੇ ਵਿੱਚ ਡੈਮੋਕ੍ਰੇਟ ਵੋਟਰਸ ਜਿਹੜੇ ਆ ਉਹ ਸੈਨੇਟ ਰੇਸ ਦੇ ਲਈ ਜਿਹੜੀ ਆ ਉਹ ਕੈਂਡੀਡੇਟ ਚੁਣਨਗੇ ਤੇ ਕਿਉਂਕਿ ਆਇਓਵਾ ਦੇ ਕਾਫੀ ਸੋਚ ਰਹੇ ਆ ਵੀ ਅਸੀਂ ਜਿਹੜੀ ਆ ਸੀਟ ਨਵੰਬਰ ਦੇ ਵਿੱਚ ਉਹ ਲੈ ਜਾਵਾਂਗੇ ਰਿਪਬਲਿਕਨ ਕੋਲੋਂ। ਕੈਲੀਫੋਰਨੀਆ ਦੇ ਵਿੱਚ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦਾ ਨਾਮ ਵੀ ਆਉਂਦਾ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੇ ਨਹੀਂ ਕੋਸ਼ਿਸ਼ ਕੀਤੀ ਵੀ ਮੈਂ ਇਹਦੇ ਵਿੱਚ ਰਨ ਨਹੀਂ ਕਰਨਾ ਹੈਗਾ। 60 ਕੈਂਡੀਡੇਟ ਆ ਕੈਲੀਫੋਰਨੀਆ ਦੇ ਗਵਰਨਰ। ਸੋ ਜਿਨ੍ਹਾਂ ਨੇ ਵੋਟ ਪਾਈ ਆ, ਪੂਰੇ ਦਾ ਪੂਰਾ ਪੇਜ ਜਿਹੜਾ ਆ ਉਹ ਗਵਰਨਰ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੇ ਲਈ ਭਰਿਆ ਹੋਇਆ ਹੈਗਾ ਆ। ਪਰ ਟੌਪ ਤੇ ਜਿਹੜੇ ਕੁਝ ਕੁ ਕੈਂਡੀਡੇਟ ਜਿਹੜੇ ਆ ਉਹ ਜਾ ਰਹੇ ਹੈਗੇ ਆ। ਹਾਵੀਅਰ ਬਸੇਰਾ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਅੰਡਰ ਰਹੇ ਹੈਗੇ ਆ, ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ, ਤੇ ਟੌਮ ਸਟੇਅਰ ਇਹ ਵਿਲੀਨੀਅਰ ਫਿਲੈਂਥਰੋਪਿਸਟ ਹੈਗਾ ਆ। ਤੇ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਟੀਵ ਨੂੰ ਜਿਹੜਾ ਆ ਉਸ ਨੂੰ ਐਂਡੋਰਸ ਕੀਤਾ ਹੋਇਆ ਹੈਗਾ। ਇਹ ਜਿਹੜੀ ਇਲੈਕਸ਼ਨ ਆ ਕਾਫੀ ਹੁਣ ਦਿਲਚਸਪ ਹੋਈ ਹੈ ਕਿਉਂਕਿ ਐਰਿਕ ਸਵੈਲਵਲ ਜੇ ਰਹਿ ਜਾਂਦਾ, ਉਹਦੇ ਉਦਾਂ ਦੇ ਜਿਹੜੇ ਇਸ਼ੂ ਨਾ ਹੁੰਦੇ ਤਾਂ ਉਹਦੇ ਚਾਂਸ ਬਹੁਤ ਜ਼ਿਆਦਾ ਸੀ ਕੈਲੀਫੋਰਨੀਆ ਦੇ ਗਵਰਨਰ ਬਣਨ ਦੇ। ਪਰ ਉਸ ਨੂੰ ਜਿਹੜਾ ਅਕਿਊਜ਼ ਕੀਤਾ ਗਿਆ ਸੈਕਸ਼ੂਅਲ ਮਿਸਕੰਡਕਟ, ਇੱਕ ਨਹੀਂ ਬਹੁਤ ਸਾਰੀਆਂ ਬੀਬੀਆਂ ਵੱਲੋਂ, ਤੇ ਫਿਰ ਅਲਟੀਮੇਟਲੀ ਜਿਹੜਾ ਆ ਉਸ ਨੂੰ ਜਿਹੜਾ ਡ੍ਰੌਪ ਕਰਨਾ ਪਿਆ ਕਿਉਂਕਿ ਡੈਮੋਕ੍ਰੇਟਸ ਨੇ ਕਿਹਾ ਵੀ ਸਾਨੂੰ ਹਰਟ ਕਰੂਗਾ। ਸੋ ਜਿਹੜਾ ਸਟੇਅਰ ਆ ਉਹਨੇ $213 ਮਿਲੀਅਨ ਆਪਣਾ ਪੈਸਾ ਖਰਚ ਕੀਤਾ ਹੈਗਾ। ਤੁਸੀਂ ਅੰਦਾਜ਼ਾ ਲਾ ਲਓ ਵੀ ਪ੍ਰਾਇਮਰੀ ਦੇ ਵਿੱਚ ਜਿਹੜਾ ਆ ਇੰਨਾ ਪੈਸਾ ਖਰਚ ਕੀਤਾ ਹੈਗਾ ਆ। ਜੋ ਸਟੀਵ ਹਿਲਟਨ ਉਸ ਦੀ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਐਂਡੋਰਸ ਕੀਤਾ ਉਹਨੂੰ। ਤੇ ਇਸੇ ਤਰ੍ਹਾਂ ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਸ਼ੈਡ ਬਿਆੰਕੋ, ਉਹ ਵੀ ਰਿਪਬਲਿਕਨ ਆ, ਉਹ ਵੀ ਇਸ ਰੇਸ ਦੇ ਵਿੱਚ ਹੈਗੇ ਆ। ਸੋ ਕਾਫੀ ਫਸਵੀਂ ਟੱਕਰ ਆ। ਦੇਖੋ ਪਹਿਲੇ ਦੋ ਕੈਂਡੀਡੇਟ ਜਿਹੜੇ ਆ ਹਾਈਐਸਟ ਵੋਟ ਗੈਟਰ ਜਿਹੜੇ ਉਹ ਕੌਣ ਹੋਣਗੇ, ਤਾਂ ਕਿ ਫਿਰ ਜਿਹੜੀ ਨਵੰਬਰ ਦੇ ਵਿੱਚ ਜਿਹੜੀ ਆ ਇਲੈਕਸ਼ਨ ਹੋਊਗੀ। ਇਸ ਤੋਂ ਬਿਨਾਂ ਬਹੁਤ ਸਾਰੀਆਂ ਸਿਟੀ ਕੌਂਸਲ ਦੇ ਵਿੱਚ ਕਾਂਗਰਸ ਦੇ ਲਈ ਤੇ ਸਟੇਟ ਦੇ ਲਈ, ਸਟੇਟ ਸੈਨੇਟ, ਸਟੇਟ ਅਸੈਂਬਲੀ ਦੇ ਲਈ ਵੀ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਹੈਗੀਆਂ ਆ। ਸੋ ਆਪਣੇ ਲੋਕ ਵੀ ਕਾਫੀ ਹਿੱਸਾ ਲੈ ਰਹੇ ਆ। ਫ੍ਰਿਜ਼ਨੋ ਦੇ ਵਿੱਚ 2 ਸਿਟੀ ਕੌਂਸਲ ਲਈ ਨੈਨਦੀਪ ਸਿੰਘ, ਨਵ ਗੁਰਮ ਹੈਗੇ ਆ। ਉਹਨਾਂ ਨੂੰ ਡੀਫੇਮ ਕਰਨ ਦੀ ਪਿਛਲੇ ਦਿਨਾਂ 'ਚ ਕੋਸ਼ਿਸ਼ ਕੀਤੀ ਗਈ ਸੀ। ਪਈ ਜੀ ਦੇਖੋ ਉਹ ਤਾਂ ਆਪਣੀ ਜਿਹੜੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਵਰਤ ਰਹੇ ਆ, ਟੈਰਰਿਸਟ ਨੂੰ ਸਪੋਰਟ ਕਰਦੇ ਆ, ਇਲੀਗਲ ਡਰਾਈਵਿੰਗ ਲਾਇਸੈਂਸ ਵਾਲਿਆਂ ਨੂੰ ਸਪੋਰਟ ਕਰਦੇ ਆ। ਬਾਅਦ ਦੇ ਵਿੱਚ ਜਿਹੜੇ ਫ੍ਰਿਜ਼ਨੋ ਦੇ ਅਟਾਰਨੀ ਸੀਗੇ, ਡਿਸਟ੍ਰਿਕਟ ਅਟਾਰਨੀ, ਉਹਨੇ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ ਜਿਹੜਾ ਇਦਾਂ ਦੀ ਭਾਸ਼ਾ ਵਰਤੀ ਗਈ ਆ, ਤੇ ਉਹਨਾਂ ਨੇ ਚੱਕ ਕੇ ਜਿਹੜੀ ਉਹ ਕੰਪਲੇਨ ਸੀ ਜਿਹੜੀ ਕਿ ਜਿਹੜੀ ਅਨੋਨਿਮਸ ਸੀਗੀ, ਬਿਲਕੁਲ ਅਨੋਨਿਮਸ ਸੀਗੀ, ਉਹ ਚੱਕ ਕੇ ਬਾਹਰ ਮਾਰੀ। ਸੋ ਇਸੇ ਤਰ੍ਹਾਂ ਜਿਹੜੀ ਇੱਕ ਕਾਂਗਰਸ ਦੇ ਲਈ ਜੋ ਜਸਮੀਤ ਕੌਰ ਬੈਂਸ ਆਪਣੇ ਫਾਈਟ ਕਰ ਰਹੇ ਹੈਗੇ ਆ। ਸੋ ਪਹਿਲੀ ਸਿੱਖ ਬੀਬੀ ਹੋਊਗੀ ਤੇ ਚਾਂਸ ਉਹਨਾਂ ਦੇ ਬਹੁਤ ਜ਼ਿਆਦੇ ਆ। ਸੋ ਹਜੇ ਵੀ ਜਿਹੜੇ ਲੋਕ ਉਸ ਏਰੀਏ 'ਚ ਆ, ਬੇਕਰਸਫੀਲਡ, ਟਲੈਰੀ, ਡਲੀਨੋ, ਪੋਰਟਰਵਿਲ, ਕਰਮਨ, ਉਹ ਸਾਰਾ ਏਰੀਆ ਜਿਨ੍ਹਾਂ ਨੇ ਹਜੇ ਵੋਟ ਨਹੀਂ ਪਾਈ, ਆਪ ਪਾਓ ਤੇ ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਕਹੋ। ਆਪਾਂ ਇਸ ਕਰਕੇ ਨਹੀਂ ਕਹਿ ਰਹੇ ਵੀ ਉਹ ਪਹਿਲੀ ਸਿੱਖ ਬੀਬੀ ਹੋਊਗੀ, ਕਿਉਂਕਿ ਉਹਨਾਂ ਨੇ ਬਹੁਤ ਇਸ਼ੂਜ਼ ਦੇ ਉੱਤੇ ਫਾਈਟ ਕੀਤਾ ਹੈਗਾ। ਸਿੱਖਾਂ ਦੇ ਇਸ਼ੂਜ਼ ਤੇ ਫਾਈਟ ਕੀਤਾ ਹੀ ਕੀਤਾ। ਇਸ ਤੋਂ ਬਿਨਾਂ ਉੱਥੇ ਯੂਸੀ ਨੂੰ ਲਿਆਉਣ ਦੇ ਲਈ
ਕਰਨ ਕਾਉਂਟੀ ਦੇ ਯੂਨੀਵਰਸਿਟੀ ਲਿਆਂਦੀ ਹੈ Richfield ਦੇ ਵਿੱਚ। ਮੈਡੀਕਲ ਦੀ ਉੱਥੇ। ਜੀ ਜਦੋਂ ਤੇਲ ਦੀ ਕੀਮਤਾਂ ਦਾ ਵਾਧਾ ਸੀ ਉਸ ਟਾਈਮ ਦੇ ਉੱਤੇ ਵੀ ਉਹਨਾਂ ਨੇ ਫਾਈਟ ਕੀਤਾ। ਸੋ ਮੈਡੀਕਲ ਜੋ ਮੈਡੀਕੇਅਰ ਆ, ਤੁਸੀਂ ਦੇਖਿਆ ਹੋਊਗਾ ਵੀ ਅੱਜ ਕੱਲ੍ਹ ਧੜਾ ਧੜ ਲੋਕਾਂ ਦਾ ਜਿਹੜਾ ਮੈਡੀਕਲ ਆ ਉਹ ਬੰਦ ਹੋ ਰਿਹਾ ਸਟੇਟ ਆਫ ਕੈਲੀਫੋਰਨੀਆ 'ਚ, ਕਿਉਂਕਿ ਫੈਡਰਲ ਗਵਰਨਮੈਂਟ ਵੀ ਫੰਡਿੰਗ ਨਹੀਂ ਦੇ ਰਹੀ ਤੇ ਇਹ $1 ਬਹੁਤ ਵੱਡੀ ਟ੍ਰਿਲੀਅਨ ਦੀ ਪ੍ਰੋਬਲਮ ਬਣ ਕਟਿੰਗ ਕੀਤੀ ਆ, ਕੱਟ ਕੀਤੀ ਜਾਂ ਆ। ਆਉਣ ਵਾਲੇ ਸਮੇਂ 'ਚ ਇਹ ਵੀ ਹੋਣ ਜਾ ਰਿਹਾ ਵੀ ਜਿਹੜੇ ਲੋਕ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨਹੀਂ ਉਹਨਾਂ ਨੂੰ ਸਬਸਿਡੀ ਨਹੀਂ ਮਿਲਣੀ। ਸੋ ਉਹ ਜਿੰਨੇ ਵੀ ਪੋਲੀਟੀਕਲ ਅਸਾਈਲਮ ਵਾਲੇ ਆ ਜਾਂ ਵਰਕ ਪਰਮਿਟ ਵਾਲੇ ਜਾਂ ਹੋਰ, ਉਹ ਸਾਰੇ ਸਬਸਿਡੀ ਤੋਂ ਬਿਨਾਂ ਚਲੇ ਜਾਣਗੇ। ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਆਪਣੀ ਹੈਲਥ ਇੰਸ਼ੋਰੈਂਸ ਲੂਜ਼ ਕਰਨਗੇ। ਉਸ ਇਸ਼ੂ ਦੇ ਉੱਤੇ ਉਹ ਬਹੁਤ ਵੱਡਾ ਫਾਈਟ ਕਰ ਰਹੇ ਆ, ਕਿਉਂਕਿ ਜਿਹੜਾ ਉਹਨਾਂ ਦੇ ਆਪੋਜ਼ਿਟ ਰਿਪਬਲਿਕਨ ਕੈਂਡੀਡੇਟ ਡੇਵਿਡ ਬਲਡਾਹੋ ਆ, ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਬਿਗ ਬਿਊਟੀਫੁਲ ਬਿੱਲ ਆ ਉੱਥੇ ਵੋਟ ਪਾਈ ਸੀ। ਸੋ ਜਸਮੀਤ ਬੈਂਸ ਦੀ ਕਾਫੀ ਸਪੋਰਟ ਵੀ ਹੋ ਰਹੀ ਆ। ਪਿਛਲੇ ਦਿਨਾਂ 'ਚ ਆਪਾਂ ਦੇਖਿਆ ਵੀ ਕਾਫੀ ਲੋਕ ਡੋਰ ਟੂ ਡੋਰ ਜਾ ਰਹੇ ਹੈਗੇ ਆ। ਇਸ ਤੋਂ ਬਿਨਾਂ ਹੋਰ ਵੀ ਕਈ ਏਰੀਏਜ਼ ਦੇ ਵਿੱਚ ਵੱਖ-ਵੱਖ ਕੈਂਡੀਡੇਟ ਖੜੇ ਹੈਗੇ ਆ। ਸੋ ਜ਼ਰੂਰ ਜਿਹੜਾ ਵੀ ਤੁਹਾਡਾ ਪਸੰਦੀਦਾ ਕੈਂਡੀਡੇਟ ਹੈਗਾ ਉਹਨੂੰ ਵੋਟ ਜ਼ਰੂਰ ਪਾਓ। ਜੀ, ਆਪਣੇ ਫ੍ਰੈਜ਼ਨੋ ਸੁਪਰਵਾਈਜ਼ਰਾਂ ਦੇ ਵਿੱਚ ਨਿਕ ਸਹੋਤਾ ਵੀ ਜਿਹੜਾ ਆ ਉਹ ਵੀ ਇਲੈਕਸ਼ਨ ਰਨ ਕਰ ਰਹੇ ਆ। ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਹੋਣਗੇ। ਸਭ ਤੋਂ ਅਫਸੋਸ ਵਾਲੀ ਗੱਲ ਆ ਹਰਜੋਤ ਸਿੰਘ ਜੀ, ਜਸਮੀਤ ਦੇ ਉਲਟ ਆਪਣੀਆਂ ਜਿਹੜੀਆਂ ਕੁਝ ਪੰਜਾਬਣਾਂ ਨਾ, ਇੱਕ ਕੋਈ ਹਰਵੀਨ ਨਾਂ ਦੀ, ਉਹ ਬਹੁਤ ਉਲਟ ਜਿਹੜਾ ਪ੍ਰਚਾਰ ਜਿਹੜੇ ਕਰ ਰਹੀ ਆ। ਉਹ ਕਹਿੰਦੇ ਜੀ ਦੂਜਾ ਜੈਨੋਸਾਈਡ ਨੂੰ ਤੁਸੀਂ ਜਿਹੜਾ ਕਹਿੰਦੇ ਨਹੀਂ ਆ। ਮੈਂ ਕਹਿੰਦਾ ਵੀ ਤੁਸੀਂ ਆਪ ਤਾਂ ਦਿਖਾਓ ਵੀ ਤੁਸੀਂ ਕਿਹੜੇ ਵਾਲਾ ਅਪਰੂਵ ਕਰਾਇਆ ਆ, ਤੁਸੀਂ ਕੋਈ ਰੈਜ਼ੋਲੂਸ਼ਨ ਪਾਸ ਕਰਵਾਇਆ ਵੀ ਆ ਕਿ ਸਿਰਫ ਉਦਾਂ ਹੀ ਰੌਲਾ ਜਿਹੜਾ ਉਹ ਜਿਹੜਾ ਉਹ ਪਾਉਣਾ ਆ ਵੀ ਜੇ ਕੋਈ ਕੰਮ ਕਰ ਰਿਹਾ ਉਹਦੇ ਉਲਟ ਜਿਹੜਾ ਉਹ ਜਾ ਕੇ ਜਿਹੜਾ ਪ੍ਰਚਾਰ ਜਿਹੜਾ ਉਹ ਹੋ ਰਿਹਾ। ਸੋ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ ਆ ਇਹੋ ਜਿਹੇ ਜਿਹੜੇ ਉਹ ਲੋਕਾਂ ਨੂੰ। ਆਪ ਜਿਹੜਾ ਉਹ ਕੁਝ ਕਰਨਾ ਨਹੀਂ ਤੇ ਜਿਹੜਾ ਕੁਝ ਕਰ ਰਿਹਾ ਉਹਨੂੰ ਜਿਹੜਾ ਉਹ ਕੁਝ ਕਰਨ ਨਹੀਂ ਦੇਣਾ। ਸੋ ਇਹ ਅਫਸੋਸ ਵਾਲੀ ਜਿਹੜੀ ਉਹ ਗੱਲ ਆ। ਵੀ ਆਪਾਂ ਵੀ ਦੇਖਿਆ ਸੀਗਾ ਜਦੋਂ ਨੈਨਦੀਪ ਦੇ ਉਲਟ ਜਿਹੜਾ ਕਿਸ ਤਰੀਕੇ ਦੇ ਨਾਲ ਤੇ ਨਵਗੁਰਨ ਦੇ ਉਲਟਾ ਜਿਹੜਾ ਅਨੋਨਿਮਸ ਝੂਠਾ ਜਿਹੜਾ ਉਹ ਚਿੱਠੀ ਲਿਖ ਕੇ ਘੱਲੀ ਸੀ, ਆਪਣੇ ਹੀ ਕਈ ਬੰਦੇ ਜਿਹੜੇ ਲੱਗੇ ਹੋਏ ਸੀਗੇ ਉਸ ਨੂੰ ਜਿਹੜਾ ਉਹ ਪ੍ਰਮੋਟ ਕਰਨ, ਸ਼ੇਅਰ ਕਰਨ ਲੱਗੇ ਹੋਏ ਸੀਗੇ। ਵੀ ਐਡੇ ਬੇਫਜ਼ੂਲ ਜਿਹੜੇ ਉਹ ਲੋਕ ਬੇਤੁਕੀਆਂ ਜਿਹੜੀਆਂ ਉਹ ਗੱਲਾਂ ਨਾਲ ਦੇ ਨਾਲ ਜਿਹੜੀਆਂ ਕਰ ਰਹੇ ਆ, ਵੀ ਹੈਰਾਨੀ ਆ। ਤੇ ਫਿਰ ਕਹਿੰਦੇ ਵੀ ਫਿਰ ਪਤਾ ਨਹੀਂ ਯਾਰ ਸਿੱਖਾਂ ਦਾ ਸਾਥ ਕਿਉਂ ਨਹੀਂ ਕੋਈ ਦਿੰਦਾ। ਤੁਸੀਂ ਆਪ ਤਾਂ ਆਪਣਿਆਂ ਦਾ ਦੇ ਕੇ ਰਾਜੀ ਨਹੀਂ ਆ। ਇਦਾਂ ਦੀਆਂ ਪੁੱਠੀਆਂ ਗੱਲਾਂ ਦੇ ਵਿੱਚ ਤੁਸੀਂ ਜਿਹੜਾ ਉਹ ਜਾ ਰਹੇ ਆ। ਸੋ ਅਕਲ ਕਰਨੀ ਚਾਹੀਦੀ ਆ ਇਹਨਾਂ ਜਿਹੜੇ ਉਹ ਲੋਕਾਂ ਨੂੰ, ਬਾਜ਼ ਆਉਣਾ ਚਾਹੀਦਾ ਆ ਇਹੋ ਜਿਹੀਆਂ ਚੀਜ਼ਾਂ ਨੂੰ। ਜਿਹੜੇ ਲੋਕ ਕਹਿੰਦੇ ਆ ਵੀ ਉਹਦਾ ਜੈਨੋਸਾਈਡ ਨੂੰ ਤੁਸੀਂ ਉਹ ਕਹਿ ਨਹੀਂ ਰਹੇ, ਤੇ ਉਹ ਦਿਖਾਉਣ ਵੀ ਉਹ ਆਪਣੇ ਸਿਟੀਆਂ ਦੇ ਵਿੱਚ ਉਹਨਾਂ ਨੇ ਕਿਹੜੇ ਰੈਜ਼ੋਲੂਸ਼ਨ ਜਿਹੜੇ ਉਹ ਮਤੇ ਪਾਸ ਕਿਹੜੇ ਕਰਾਏ ਆ। ਜੇ ਸਿੱਖਾਂ ਦਾ ਹੀ ਕੋਈ ਕਰਾਇਆ ਹੋਵੇ ਜਾਂ ਉਹਨਾਂ ਦਾ ਹੀ ਪੈਲਸਤੀਨੀਆਂ ਦਾ ਹੀ ਜਿਹੜਾ ਉਹ ਕੋਈ ਕਰਾਇਆ ਹੋਵੇ, ਜਿਹੜਾ ਕੋਈ ਇੱਕ ਚੀਜ਼ ਕਰ ਰਿਹਾ ਉਹਨੂੰ ਉਹ ਵੀ ਨਹੀਂ ਦੇਣ ਦਿੱਤਾ ਜਾ ਰਿਹਾ। ਸੋ ਲੋਕਾਂ ਨੂੰ ਦੇਖਣਾ ਚਾਹੀਦਾ ਆ ਵੀ ਇਹ ਅਜਿਹੇ ਲੋਕਾਂ ਦੀ ਜਿਹੜੀ ਉਹ ਸ਼ਨਾਖਤ ਕਰਨੀ ਚਾਹੀਦੀ ਆ। ਜੀ, ਪਿਛਲੇ 2-3 ਦਿਨ ਪਹਿਲਾਂ ਹੀ ਜਸਮੀਤ ਬੈਂਸ ਇੱਕ ਨਵਾਂ ਬਿੱਲ ਲੈ ਕੇ ਆਏ ਸੀ AB 2274, ਜਿਹਦੇ ਵਿੱਚ ਜਿਹੜਾ ਐਪਸਟੀਨ ਲੂਪਹੋਲ ਸੀਗਾ, ਉਹਦੇ ਵਿੱਚ ਉਹਨੂੰ ਪਾਸ ਕਰਨ ਦੇ ਵਿੱਚ ਯੂਨੈਨਿਮਸਲੀ ਉਹ ਕਾਮਯਾਬ ਹੋਏ ਆ ਅਸੈਂਬਲੀ ਦੀ ਫਲੋਰ ਤੇ। ਤੇ ਉਹਨਾਂ ਨੇ ਕਿਹਾ ਸੀ ਵੀ ਬਹੁਤ ਲੰਮੇ ਸਮੇਂ ਤੋਂ ਜਿਹੜੇ ਅਮੀਰ ਲੋਕ ਆ, ਪਾਵਰਫੁਲ ਲੋਕ ਆ, ਉਹ ਇਦਾਂ ਦੇ ਕ੍ਰਾਈਮ ਕਰਕੇ ਭੱਜ ਜਾਂਦੇ ਹੈਗੇ ਆ, ਕਵਰ ਅਪ ਕਰ ਲੈਂਦੇ ਹੈਗੇ ਆ। ਸੋ ਇਹ ਜਿਹੜਾ ਬਿੱਲ ਆ ਇਹ ਬੈਨ ਕਰੂਗਾ ਜਿਹੜੀਆਂ ਬੈਕ ਰੂਮ ਡੀਲਸ ਹੁੰਦੀਆਂ ਹੈਗੀਆਂ ਆ, ਜੋ ਕੋ ਕਨਸਪੀਰੇਟਰਸ ਨੂੰ ਕਵਰ ਅਪ ਕਰਦੀਆਂ ਹੈਗੀਆਂ। ਸੋ ਦੇਖੋ ਹੁਣ ਇਦਾਂ ਦਾ ਬਿੱਲ ਆ, ਇਹ ਕਿਉਂ ਨਹੀਂ ਉਦਾਂ ਦੀ ਬੀਬੀ ਦੀ ਜਿਹੜੀ ਸਪੋਰਟ ਆ ਉਹ ਸਾਨੂੰ ਕਰਨੀ ਚਾਹੀਦੀ ਹੈਗੀ ਆ। ਸੋ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜਿਹੜੇ ਉਸ ਏਰੀਏ ਦੇ ਵਿੱਚ ਹੈਗੇ ਆ, ਬੇਕਰਸਫੀਲਡ, ਜਿਸ ਤਰ੍ਹਾਂ ਕਰਮਨ, ਪੋਰਟਰਵਿਲ, ਡਲੀਨੋ, ਟਲੈਰੀ ਏਰੀਏ 'ਚ ਵੋਟ ਜ਼ਰੂਰ ਪਾਓ। ਬਾਕੀ ਜਿਹੜੇ ਹੋਰ ਕਿਤੇ ਸ਼ਹਿਰਾਂ 'ਚ ਰਹਿੰਦੇ ਆ, ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਹੋਣਗੇ, ਜ਼ਰੂਰ ਤੁਸੀਂ ਸਪੋਰਟ ਕਰੋ। ਜੇ ਬਾਹਰਲੇ ਮੁਲਕ ਆ ਕੇ ਇੱਥੇ ਜਿਹੜੇ ਸਪੋਰਟ ਕਰ ਸਕਦੇ ਆ, ਉਹਨਾਂ ਦੀਆਂ ਜਿਹੜੇ ਪੈਕ ਆ ਸਪੋਰਟ ਕਰਦੇ ਉੱਦਾਂ ਦੇ ਕੈਂਡੀਡੇਟ ਨੂੰ, ਤਾਂ ਤੁਸੀਂ ਤਾਂ ਆਪਣੇ ਜਿਹੜੇ ਆ ਆਪਣੀ ਬੱਚੀ ਆ, ਆਪਣੀ ਭੈਣ ਆ, ਉਹਨੂੰ ਕਿਉਂ ਨਹੀਂ ਸਪੋਰਟ ਕਰ ਸਕਦੇ ਹੈਗੇ। ਸੋ ਬਹੁਤ ਸਾਰੇ ਜਿਹੜੇ ਲਤੀਨੋ ਮੂਲ ਦੇ ਲੋਕ ਹੈਗੇ, ਸਪੈਨਿਸ਼ ਮੂਲ ਦੇ ਲੋਕ ਆ, ਉਹ ਵੀ ਜਿਹੜੀ ਉਸ ਦੀ ਜਿਹੜੀ ਸਪੋਰਟ ਕਰ ਰਹੇ ਹੈਗੇ ਆ। ਸੋ ਪੁਲਿਸ ਡਿਪਾਰਟਮੈਂਟ ਵਾਸਕੋ ਦੀ, ਸੋ ਇਦਾਂ ਦੇ ਕੰਮ ਹੁੰਦੇ ਆ ਕਈ ਵਾਰੀ ਪਤਾ ਹੀ ਨਹੀਂ ਲੱਗਦਾ। ਸੋ ਵਾਸਕੋ ਟਾਊਨ ਹੈ ਛੋਟਾ ਜਿਹਾ, ਉੱਥੇ ਆਪਣੇ ਕਾਫੀ ਫਾਰਮਰ ਆ। ਸੋ ਉਹਨਾਂ ਨੇ $5 ਮਿਲੀਅਨ ਦਾ ਪ੍ਰੋਜੈਕਟ ਪੁਲਿਸ ਡਿਪਾਰਟਮੈਂਟ ਲਈ ਲਿਆਂਦਾ ਸੀ। ਸੋ ਇਦਾਂ ਦੇ ਜਿਹੜੇ ਪ੍ਰੋਜੈਕਟ ਆ ਉਹ ਜੋ ਜਸਮੀਤ ਬੈਂਸ ਨੇ ਕੀਤੇ ਹੈਗੇ ਆ। ਸੋ ਮੇਕ ਸ਼ੋਰ ਕਰੋ ਇਹ ਅੱਜ ਦੀ ਡੇਟ 'ਚ ਆਪਣੇ ਪੰਜਾਬੀਆਂ ਕੋਲ, ਸਿੱਖਾਂ ਕੋਲ 60 ਸਾਲਾਂ ਬਾਅਦ ਇਹ ਮੌਕਾ ਆਇਆ ਆ। ਦਲੀਪ ਸਿੰਘ ਸੌਂਧ ਤੋਂ ਬਾਅਦ
ਵੀ ਇੱਕ ਜੇ ਸਿੱਖ, ਇੱਕ ਪੰਜਾਬੀ ਬੀਬੀ ਜਿਹੜੀ ਆ, ਪਹਿਲੀ ਬੀਬੀ ਹੋਊਗੀ ਜਿਹੜੀ ਕਿ ਯੂਐਸ ਕਾਂਗਰਸ ਜਾ ਸਕਦੀ ਆ। ਸੋ ਜੇ ਇਸ ਵਾਰੀ ਮੌਕਾ ਖੁੰਝ ਗਿਆ, ਫਿਰ ਪਤਾ ਨਹੀਂ ਕਿੰਨੇ 60 ਸਾਲ ਹੋਰ ਲੱਗ ਜਾਣੇ ਆ। ਸੋ ਜਿਹੜੇ ਵਿਰੋਧ 'ਚ ਹੁੰਦੇ ਆ, ਉਹਨਾਂ ਨੂੰ ਪੁੱਛੋ ਸਹੀ ਵੀ ਭਾਈ ਤੁਸੀਂ ਕੀ ਕੀਤਾ? ਸੋ ਘੱਟੋ ਘੱਟ ਜੇ ਤੁਸੀਂ ਕਿਸੇ ਦੀ ਸਪੋਰਟ ਨਹੀਂ ਕਰ ਸਕਦੇ ਆਪਣੇ ਭੈਣ ਭਰਾ ਦੀ, ਤੇ ਉੱਥੇ ਘੱਟੋ ਘੱਟ ਚੁੱਪ ਰਹਿ ਲਿਆ ਕਰੋ। ਇਹ ਇੰਨਾ ਕੁ ਜ਼ਰੂਰ ਉਹਨਾਂ ਨੂੰ ਦੱਸਣਾ ਚਾਹੀਦਾ ਹੈ। ਜੀ।